ਅਗਲੀ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਮੇਨ ਖਬਰ ਆ ਉਹ ਨੇਪਾਲ ਨੂੰ ਲੈ ਕੇ ਆ। ਨੇਪਾਲ ਦੀ ਜਿਹੜੀ ਪਾਰਲੀਮੈਂਟ ਆ, ਉੱਥੇ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਅੱਗ ਲਾ ਦਿੱਤੀ ਹੈਗੀ ਆ। ਉੱਥੇ ਦੇ ਪ੍ਰਾਈਮ ਮਿਨਿਸਟਰ, ਫਾਈਨੈਂਸ ਮਿਨਿਸਟਰ, ਕਈ ਸਾਰੇ ਮਿਨਿਸਟਰ ਰਿਜ਼ਾਈਨ ਵੀ ਕਰ ਗਏ ਆ। ਪ੍ਰਾਈਮ ਮਿਨਿਸਟਰ ਨੂੰ ਲੁਕਾਉਣਾ ਪਿਆ ਕਿਉਂਕਿ ਲੋਕਾਂ ਨੇ ਜਿਹੜੇ ਕਈ ਮਿਨਿਸਟਰ ਆ ਉਹਨਾਂ ਨੂੰ ਕੁੱਟਿਆ ਵੀ ਬਹੁਤ ਆ। ਬਹੁਤ ਸਾਰਾ ਜਿਹੜਾ ਆ ਕਰਪਸ਼ਨ ਨੂੰ ਲੈ ਕੇ ਜਿਹੜੇ ਪ੍ਰੋਟੈਸਟ ਚੱਲ ਰਹੇ, ਐਂਟੀ ਕਰਪਸ਼ਨ ਪ੍ਰੋਟੈਸਟ ਚੱਲ ਰਹੇ ਹੈਗੇ ਆ। ਲੋਕ ਅੱਗਾਂ ਲਾ ਰਹੇ ਹੈਗੇ ਆ, ਡਾਂਸ ਕਰ ਰਹੇ ਆ, ਸਮਾਨ ਚੋਰੀ ਕਰ ਰਹੇ ਹੈਗੇ ਆ, ਜਿਸ ਤਰ੍ਹਾਂ ਆਪਾਂ ਦੇਖਿਆ ਸੀ ਵੀ ਬਾਕੀ ਮੁਲਕਾਂ 'ਚ ਵੀ ਕਿੱਦਾਂ ਹੋਇਆ ਸੀ। ਬੰਗਲਾਦੇਸ਼ 'ਚ ਵੀ ਇਹ ਹੋ ਹਟਿਆ ਆ, ਸ਼੍ਰੀਲੰਕਾ 'ਚ, ਮਿਡਲ ਈਸਟ ਦੇ ਕਈ ਮੁਲਕਾਂ 'ਚ ਹੋ ਹਟਿਆ ਹੈਗਾ। ਪ੍ਰਾਈਮ ਮਿਨਿਸਟਰ KP ਸ਼ਰਮਾ ਓਲੀ ਉਹ ਜਿਹੜੇ ਉੱਥੇ ਦੇ ਆ ਉਹ ਰਿਜ਼ਾਈਨ ਕਰ ਗਏ ਹੈਗੇ ਆ। 19 ਲੋਕਾਂ ਦੀ ਹੁਣ ਤੱਕ ਜਿਹੜੀ ਮੌਤ ਹੋ ਚੁੱਕੀ ਆ। ਬਹੁਤ ਸਾਰੇ ਜਿਹੜੇ ਕੈਦੀ ਆ, ਕਹਿੰਦੇ ਹੰਡਰਡਸ ਆਫ ਇਨਮੇਟਸ ਉਹ ਨੇਪਾਲ ਦੀਆਂ ਜੇਲ੍ਹਾਂ 'ਚੋਂ ਭੱਜ ਗਏ ਹੈਗੇ ਆ। 773 ਇਨਮੇਟ ਇੱਕ ਕਾਸਕੀ ਡਿਸਟ੍ਰਿਕਟ ਪੁਲਿਸ ਸਟੇਸ਼ਨ ਆ, ਉੱਥੋਂ ਭੱਜ ਗਏ ਆ। ਨੇਪਾਲ ਦਾ ਜਿਹੜਾ ਆਰਮੀ ਚੀਫ ਆ, ਉਹਨੇ ਜਿਹੜੇ ਪ੍ਰੋਟੈਸਟਰਸ ਆ, ਉਹਨਾਂ ਨਾਲ ਉਹਨਾਂ ਨੂੰ ਕਿਹਾ ਆ ਵੀ ਗੱਲਬਾਤ ਕਰੋ ਤਾਂ ਕਿ ਜਿਹੜੀ ਆ ਉੱਥੇ ਸ਼ਾਂਤੀ ਲਿਆਈ ਜਾਵੇ। ਕਹਿੰਦੇ ਵੀ 16 ਕੁ ਵਾਰ ਉੱਥੇ ਦੀ ਸਰਕਾਰ ਡਿੱਗ ਚੁੱਕੀ ਹੈਗੀ ਨੇਪਾਲ ਦੀ। ਬਹੁਤ ਸਾਰੇ ਜਿਹੜੇ ਮਿਲਟਰੀ ਦੇ ਹੈਲੀਕਾਪਟਰਸ ਆ ਉਹ ਸਰਕਲ ਕਰ ਰਹੇ ਹੈਗੇ ਆ ਆਲੇ-ਦੁਆਲੇ। ਇੱਕ ਬ੍ਰਿਟਿਸ਼ ਟੂਰਿਸਟ, ਹੋਰ ਬਹੁਤ ਸਾਰੇ ਬਾਹਰਲੇ ਮੁਲਕਾਂ ਦੇ ਜਿਹੜੇ ਟੂਰਿਸਟ ਆ ਉੱਥੇ ਫਸੇ ਹੋਏ ਹੈਗੇ ਆ। ਉਹ ਡਰੇ ਹੋਏ ਵੀ ਹੈਗੇ ਆ ਵੀ ਕੀ ਕੀਤਾ ਜਾਵੇ। ਤੇ ਕੌਣ ਕੰਟਰੋਲ ਕਰ ਰਿਹਾ, ਕਿਹੜਾ ਪ੍ਰੋਟੈਸਟ ਕਰ ਰਿਹਾ ਹੈਗਾ, ਸੋ ਪਤਾ ਨਹੀਂ ਚੱਲ ਰਿਹਾ। ਜਨਰੇਸ਼ਨ Z ਕਰਕੇ ਜਿਹੜੇ 1995 ਤੋਂ ਬਾਅਦ ਦੇ ਬੋਰਨ ਹੈਗੇ ਆ, ਹੁਣ ਦੇਖ ਲਓ ਵੀ ਜਿਹੜੇ 30 ਸਾਲਾਂ ਤੋਂ ਘੱਟ ਵਾਲੇ ਆ ਉਹੀ ਜ਼ਿਆਦੇ ਇਹਦੇ ਵਿੱਚ ਇਨਵੋਲਵ ਹੈਗੇ ਸਾਰੇ ਪ੍ਰੋਟੈਸਟ ਦੇ ਵਿੱਚ। ਜਿਹੜੀ ਮੌਤਾਂ ਦੀ ਗਿਣਤੀ ਆ 22 ਤੱਕ ਜਿਹੜੀ ਪਹੁੰਚ ਗਈ ਹੈਗੀ ਆ। ਬਹੁਤ ਸਾਰੇ ਬਿਲਡਿੰਗਸ 'ਚੋਂ ਜਿਹੜਾ ਧੂੰਆਂ ਆ ਉਹ ਨਜ਼ਰ ਆ ਰਿਹਾ ਹੈਗਾ। ਕਈ ਸਾਰੀਆਂ ਜਿਹੜੀਆਂ ਬਿਲਡਿੰਗਸ ਆ ਗਵਰਨਮੈਂਟ ਦੀਆਂ ਉਹ ਸਾੜ ਦਿੱਤੀਆਂ ਗਈਆਂ ਹੈਗੀਆਂ। ਪਾਰਲੀਮੈਂਟ ਬਿਲਡਿੰਗ ਤਾਂ ਪੂਰੀ ਜਿਹੜੀ ਆ ਉਹ ਸੜ ਰਹੀ ਹੈਗੀ ਆ। ਕਠਮੰਡੂ ਦੇ ਵਿੱਚ ਵੱਖ-ਵੱਖ ਲੋਕੇਸ਼ਨ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਪ੍ਰੋਟੈਸਟ ਆ ਉਹ ਹੋ ਰਹੇ ਹੈਗੇ ਆ। ਸੋ ਕਿਸ ਤਰ੍ਹਾਂ ਇਹ ਕੰਟਰੋਲ ਹੋਊਗਾ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ, ਪਰ ਇਸ ਵੇਲੇ ਜਿਹੜਾ ਨੇਪਾਲ ਆ ਪੂਰੀ ਤਰ੍ਹਾਂ ਉੱਥੇ ਜਿਹੜਾ ਪ੍ਰੋਟੈਸਟਰਸ ਨੇ ਆਪਣੇ ਕਬਜ਼ੇ ਦੇ ਅੰਡਰ ਲਿਆ ਹੋਇਆ ਹੈ। ਜੀ ਬਿਲਕੁਲ, ਲੀਡਰ ਭਜਾ ਕੁੱਟੇ ਜਾ ਰਹੇ ਆ, ਅੱਗਾਂ ਜਿਹੜੀਆਂ ਉਹ ਲੱਗ ਰਹੀਆਂ ਆ। ਸੋ ਸੋਸ਼ਲ ਮੀਡੀਆ ਦੀਆਂ ਐਪਸ ਬੰਦ ਕੀਤੀਆਂ ਸੀ, ਫਿਰ ਉਸ ਤੋਂ ਬਾਅਦ ਦੇ ਵਿੱਚ ਰੌਲਾ ਰੱਪਾ ਜਿਹੜਾ ਕਰਪਸ਼ਨ ਨੂੰ ਲੈ ਕੇ, ਕਿਉਂਕਿ ਉਸ ਦੇ ਉੱਤੇ ਚੱਲ ਰਿਹਾ ਸੀ, ਫਿਰ ਐਪਸ ਬੰਦ ਕਰਤੀਆਂ। ਤੇ ਜਿਹੜਾ ਜੈਨ ਜ਼ੀ ਜਿਸ ਨੂੰ ਆਖਦੇ ਆ, ਜਿੱਦਾਂ ਤੁਸੀਂ ਦੱਸਿਆ ਆ ਵੀ 95 ਤੋਂ ਬਾਅਦ ਜਿਹੜੇ ਬੋਰਨ ਵਾਲੇ, ਉਹ ਫਿਰ ਸੜਕਾਂ ਦੇ ਉੱਤੇ ਜਿਹੜੇ ਉਹ ਆ ਗਏ। ਅੱਜ ਕੱਲ੍ਹ ਕਿੱਥੇ ਸਰਦਾ ਆ, ਕਹਿੰਦੇ ਵੀ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਬਗੈਰ 26 ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮ ਆ ਹਰਜੋਤ ਸਿੰਘ ਜੀ ਉਹਨਾਂ ਨੇ ਬੰਦ ਕੀਤੇ, ਜਿਨ੍ਹਾਂ 'ਚ WhatsApp, Instagram, Facebook ਵੀ ਜਿਹੜਾ ਉਹ ਸ਼ਾਮਲ ਆ। ਬਹਾਨਾ ਇਹ ਆ, ਨੇਪਾਲ ਵਾਲੇ ਕਹਿ ਰਹੇ ਵੀ ਇਹਨਾਂ ਨੂੰ ਰਜਿਸਟਰ ਕਰਨ ਨੂੰ ਆਖਿਆ ਗਿਆ ਸੀ, ਇਹਨਾਂ ਨੇ ਡੈਡਲਾਈਨ ਦੇ ਵਿੱਚ ਰਜਿਸਟਰ ਨਹੀਂ ਕੀਤਾ, ਇਸ ਕਰਕੇ ਇਹਨਾਂ ਨੂੰ ਜਿਹੜਾ ਉਹ ਬੈਨ ਕਰ ਦਿੱਤਾ ਗਿਆ ਆ। ਕ੍ਰਿਟਿਕਸ ਕਹਿੰਦੇ ਆ ਵੀ ਸਰਕਾਰ ਜਿਹੜੇ ਐਂਟੀ ਕਰਪਸ਼ਨ ਕੈਂਪੇਨ ਚੱਲ ਰਿਹਾ ਸੀਗਾ, ਉਸ ਨੂੰ ਮਧੋਲਣ ਦੇ ਲਈ ਇਹਨਾਂ ਨੇ ਇਹ ਜਿਹੜੇ ਐਪਸ ਆ, ਜਾਂ ਕਹਿ ਲਓ ਵੀ ਇਹ ਸੋਸ਼ਲ ਮੀਡੀਆ ਪਲੇਟਫਾਰਮਸ ਆ, ਉਹਨਾਂ ਦੀ ਬੰਦ ਜਿਹੜਾ ਉਹ ਕੀਤੇ। ਇਹ ਜਿਹੜਾ ਪ੍ਰੋਟੈਸਟ ਆ ਦੁਨੀਆ ਦੇ ਵਿੱਚ ਇਦਾਂ ਦੇ ਘੱਟ, ਕਹਿ ਲਓ ਵੀ ਇਸ ਉਮਰ ਦੇ ਲੋਕਾਂ ਦੇ ਦੁਆਰਾ ਖਾਸ ਕਰਕੇ ਜਿਹੜਾ ਉਹ ਦੇਖੇ ਗਏ ਆ। ਸੋ ਜੈਨ ਜ਼ੀ ਜਿਸ ਨੂੰ ਬਹੁਤ ਸਾਰੇ ਲੋਕ ਨਿਠੱਲੇ ਨਿਕੰਮੇ ਵੀ ਤੌਰ ਦੇ ਉੱਤੇ ਜਿਹੜੇ ਉਹ ਕਈ ਆਖ ਦਿੰਦੇ ਆ, ਪਰ ਨੇਪਾਲ ਦੇ ਵਿੱਚ ਜੋ ਹੁਣ ਉਹਨਾਂ ਨੇ ਕਰ ਦਿੱਤਾ ਆ, ਇਹ ਇੱਕ ਹੁਣ ਮੇਜਰ ਸਟੱਡੀ ਦਾ ਕਾਰਨ ਜਿਹੜਾ ਉਹ ਬਣੂਗਾ। ਕਾਲਜ, ਯੂਨੀਵਰਸਿਟੀਆਂ ਨੇਪਾਲ ਦੇ ਵੱਡੇ ਸ਼ਹਿਰਾਂ, ਚਾਹੇ ਉਹ ਕਾਠਮੰਡੂ ਆ, ਪੋਖਾਰਾ ਆ, ਇਤਹਾਰੀ ਆ, ਉੱਥੋਂ ਜਿਹੜੇ ਸਟੂਡੈਂਟਸ ਆ ਉਹ ਇਹਨਾਂ ਪ੍ਰੋਟੈਸਟ ਦੇ ਵਿੱਚ ਜੁਆਇਨ ਕਰ ਰਹੇ ਆ ਤੇ ਸੱਦਾ ਦੇ ਰਹੇ ਆ ਵੀ ਸਾਡੇ ਨਾਲ ਇਹਨਾਂ ਪ੍ਰੋਟੈਸਟ ਦੇ ਵਿੱਚ ਜਿਹੜੀ ਉਹ ਜੁਆਇਨ ਕਰੋ। ਮੰਗਾਂ ਇਹਨਾਂ ਦੀਆਂ ਦੋ ਵੱਡੀਆਂ ਨੇ ਵੀ ਜਿਹੜਾ ਸਰਕਾਰ ਆ ਸੋਸ਼ਲ ਮੀਡੀਆ ਦੇ ਉੱਤੇ ਬੈਨ ਆ ਉਸ ਨੂੰ ਲਿਫਟ ਕਰੇ, ਤੇ ਜਿਹੜੀਆਂ ਕਰਪਟ ਪ੍ਰੈਕਟਿਸਿਸ ਜਿਸ ਨੂੰ ਆਖਿਆ ਜਾਂਦਾ ਆ ਵੀ ਉਸ ਨੂੰ ਇਹ ਪੂਰੀ ਤਰ੍ਹਾਂ ਜਿਹੜਾ ਉਹ ਸਮਾਪਤ ਕਰਨ। ਸੋ ਸਰਕਾਰ ਡਿੱਗ ਗਈ, ਪ੍ਰਧਾਨ ਮੰਤਰੀ ਜਿਹੜੇ ਉਹ ਡਿੱਗੇ, ਜਿਹੜੇ ਲੀਡਰਾਂ ਨੂੰ ਕੁੱਟ ਜਿਹੜੀ ਉਹ ਪੈ ਹਟੀ ਆ। ਸੋ ਭਾਈ ਇਹ ਸੋਸ਼ਲ ਮੀਡੀਆ ਜੇ ਬੰਦ ਕਰਦੇ ਆ ਤਾਂ ਅੱਜ ਕੱਲ੍ਹ ਇਹ ਹਾਲਾਤ ਤੱਕ ਜਿਹੜੀ ਸਿਚੁਏਸ਼ਨ ਆ ਉਹ ਪਹੁੰਚ ਚੁੱਕੀ ਆ। ਕੈਪੀਟਲ ਸਿਟੀ ਨੂੰ ਤੇ ਪਾਰਲੀਮੈਂਟ ਤੱਕ ਨੂੰ ਵੀ ਟਾਰਗੇਟ ਜਿਹੜਾ ਆ ਉਹ ਕਰ ਚੁੱਕੇ ਆ। ਸੋ ਮੰਗਲਵਾਰ ਦੀ ਵੀ ਰਿਪੋਰਟਿੰਗ ਦੇ ਮੁਤਾਬਕ ਹਰਜੋਤ ਸਿੰਘ ਜੀ 3 ਜਣਿਆਂ ਦੀ ਉੱਥੇ ਫੇਰ ਮੌਤ ਹੋਈ ਆ, ਤੇ 22 ਜਣੇ ਹੁਣ ਤੱਕ ਇੱਥੇ ਜਿਹੜੇ ਉਹ ਮੌਤ ਉਹਨਾਂ ਦੀ ਹੋ ਚੁੱਕੀ ਆ। ਨੇਪਾਲ ਦੀ ਪੁਲਿਸ ਨੇ ਇਹਨਾਂ ਪ੍ਰੋਟੈਸਟ ਦੇ ਉੱਤੇ ਇੱਕ ਵਾਰੀ ਗੋਲੀ ਵੀ ਜਿਹੜੀ ਉਹ ਚਲਾ ਦਿੱਤੀ ਸੀ, ਜਿਸ ਕਰਕੇ ਇਹ ਮੌਤਾਂ ਜਿਹੜੀਆਂ ਹੋਈਆਂ ਸੀਗੀਆਂ। ਹੁਣ ਨੇਪਾਲ ਦੀ ਜਿਹੜੀ ਆਰਮੀ ਆ ਉਹ ਮੰਗ ਕਰ ਰਹੀ ਆ
ਵੀ ਭਾਈ ਥੋੜੀ ਜਿਹੜੀ ਸ਼ਾਂਤੀ ਆ ਤੇ ਸਿਚੁਏਸ਼ਨ ਨੂੰ ਕੰਟਰੋਲ ਕਰੋ। ਇਹ ਕੰਮ ਜਿਹੜਾ ਉਹ ਜ਼ਿਆਦਾ ਖਰਾਬ ਹੋ ਰਿਹਾ ਆ। ਆਪਣਾ ਇਹ ਨੇਪਾਲ ਦਾ ਜਿਹੜਾ ਗੁਆਂਢੀ ਮੁਲਕ ਇੰਡੀਆ ਆ, ਇੱਕ ਪਾਸੇ ਜਿਹੜਾ ਉਹ ਚਾਈਨਾ ਆ। ਤੇ ਇਹ ਇਸ ਮੌਕੇ ਜਿਹੜਾ ਹਰਜੋਤ ਸਿੰਘ ਜੀ ਵਾਪਰਿਆ ਆ, ਜਦੋਂ ਖਾਸ ਕਰਕੇ ਆਪਾਂ ਕਹਿ ਸਕਦੇ ਆ ਵੀ ਜਿਹੜਾ ਇੰਡੀਆ ਦੇ ਨਾਲ ਨੇਪਾਲ ਦੇ ਰਿਸ਼ਤੇ ਜਿਹੜੇ ਆ ਉਹ ਥੋੜੇ ਵਿਗੜੇ ਹੈਗੇ ਆ। ਸੋ ਇਹ ਇਸ ਦੇ ਵਿੱਚ ਕੋਈ ਹੋਰ ਵੀ ਕਾਰਨ ਹੋ ਸਕਦੇ ਆ ਵੀ ਅਨਰੈਸਟ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਇੰਨਾ ਜ਼ਿਆਦਾ ਵਧਿਆ ਆ। ਇਹ ਇਸ ਟਾਈਮ ਜਿਹੜੇ ਵਿਚਾਰਨਾਲੀ ਤੇ ਚਰਚਾ ਦਾ ਜਿਹੜਾ ਵਿਸ਼ਾ ਆ ਉਹ ਜ਼ਰੂਰ ਬਣਿਆ। ਸੋ ਤੁਸੀਂ ਤਸਵੀਰਾਂ ਜਿਹੜੀਆਂ ਸਾਈਡ ਤੇ ਨਾਲ ਦੇਖ ਸਕਦੇ ਆ ਵੀ ਕਿੱਦਾਂ ਜਿਹੜੇ ਪ੍ਰੋਟੈਸਟਰ ਆ ਪਾਰਲੀਮੈਂਟ ਦੀ ਬਿਲਡਿੰਗ ਦੇ ਬਾਹਰ ਤੇ ਪਾਰਲੀਮੈਂਟ ਦੀ ਬਿਲਡਿੰਗ ਦੇ ਅੰਦਰ ਉਸ ਨੂੰ ਵੀ ਜਿਹੜੀਆਂ ਉਹ ਉਹਨਾਂ ਨੇ ਅੱਗਾਂ ਜਿਹੜੀਆਂ ਉਹ ਲਾ ਦਿੱਤੀਆਂ ਹੈਗੀਆਂ।